ਮਿੰਟੂ ਜੀ, ਅਗਲੀ ਗੱਲ ਕਰੀਏ। ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ ਸ਼ਰਤਾਂ ਦੇ ਵਿੱਚ ਥੋੜੀ ਢਿੱਲ ਦਿੱਤੀ ਹੈ, ਛੋਟ ਦਿੱਤੀ ਹੈ। ਦੇਖੋ, ਛੋਟ ਕੋਈ ਨਹੀਂ ਹੈ। ਅੱਜ ਵੀ ਅਸੀਂ ਗੱਲਾਂ ਕਰਦੇ ਸਾਂ ਕਿ ਵੇਖੋ ਹੋਇਆ ਕੀ ਹੈ ਕਿ ਕਣਕ ਬਦਰੰਗ, ਦਾਣਾ ਕਿੰਨਾ ਟੁੱਟਾ ਹੈ, ਦਾਣਾ ਕਿੰਨਾ ਸੁੰਗੜਿਆ, ਇਹ ਕੁਝ ਪੈਰਾਮੀਟਰਸ ਹੁੰਦੇ ਨੇ, ਜਾਂ ਕਹਿ ਲਓ ਕਿ FCI ਦੀ ਭਾਸ਼ਾ ਦੇ ਵਿੱਚ ਸਪੈਸੀਫਿਕੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ। ਤਾਂ ਉਹਦੇ 'ਚ ਇਹ ਹੁਣ ਸਾਰੀ ਕਣਕ ਖਰੀਦਣਗੇ। ਵੈਸੇ ਤੇ ਸਰਕਾਰ ਐਤਕੀ ਜਿਹੜੀ ਇੰਡੀਆ ਦੀ ਹੈ ਨਾ, ਉਹ ਬਹੁਤ ਵੱਡਾ ਇੱਕ ਟੀਚਾ ਰੱਖ ਕੇ ਚੱਲ ਰਹੀ ਹੈ ਕਿ ਅਸੀਂ ਖਰੀਦ ਜਿਹੜੀ ਆ ਤਗੜੀ ਕਰਾਂਗੇ। ਪਰ ਇਹਨਾਂ ਨੇ ਜਿਹੜਾ ਕਿਹਾ ਕਿ ਦਾਣਾ ਬਦਰੰਗ ਹੋਣ ਦੇ ਮਾਮਲੇ 'ਚ ਜੋ ਇਹਨਾਂ ਦੀ ਹੈਗੀ ਆ ਸਾਰੀ ਹੁਣ ਨੀਤੀ, ਤੇ ਦਾਣਾ ਸੁੰਗੜਿਆ, ਦਾਣਾ ਜਿਹੜਾ ਉਹ ਟੁੱਟਿਆ ਕਿੰਨਾ, ਉਹਦੇ ਵਿੱਚ ਇਹਨਾਂ ਨੇ ਆਖਿਆ ਕਿ 10% ਤੱਕ ਬਦਰੰਗ ਦਾਣੇ ਲਈ MSP ਤੇ ਕੋਈ ਕੱਟ ਨਹੀਂ ਲਾਇਆ ਜਾਏਗਾ। ਠੀਕ ਹੈ। 10 ਤੋਂ 80% ਤੱਕ ਜਿਹੜਾ ਹੈ ਉਹ 5 ਰੁਪਏ 31 ਪੈਸੇ ਜਿਹੜਾ ਕੁਆਂਟਲ ਦਾ ਕੱਟ ਲੱਗੇਗਾ। ਜੇ ਮੰਨ ਲਓ ਕਿਸੇ ਦੀ 100 ਕੁਆਂਟਲ ਹੈ ਤਾਂ ਜ਼ਾਰਾ ਜੀ ਗੱਲ ਹੈ ਕਿ ਉਹਦਾ ਵੱਧ ਤੋਂ ਵੱਧ ਕੱਟ ਜਿਹੜਾ ਉਹ 500-700 ਦਾ ਲੱਗੇਗਾ। ਤੇ ਵੈਸੇ ਤੇ ਰਿਪੋਰਟਾਂ ਇਹ ਕਹਿੰਦੀਆਂ ਕਿ 35 ਤੋਂ 80% ਜਿਹੜਾ ਦਾਣਾ ਬਦਰੰਗ ਹੈਗਾ ਪੰਜਾਬ ਦੇ ਵਿੱਚ, ਜੇ ਐਵਰੇਜ ਲਾਈਏ ਤਾਂ ਇਹਦਾ ਮਤਲਬ ਹੈ ਕਿ 5 ਰੁਪਏ 31 ਵਾਲੀ ਜਿਹੜੀ ਸਲੈਬ ਹੈ ਉਹਦੇ 'ਚ ਵੀ ਆ ਗਿਆ। ਪਰ ਇਸ ਤੋਂ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਜੋ 6% ਤੱਕ ਨੁਕਸਾਨ ਆ ਉਹਦਾ ਤਾਂ ਕੋਈ ਕੱਟ ਨਹੀਂ ਲੱਗੇਗਾ। ਪਰ ਜੇਕਰ ਦਾਣਾ 6 ਤੋਂ 8% ਸੁੰਗੜਿਆ ਜਾਂ ਟੁੱਟਿਆ ਵਾ ਤਾਂ 5 ਰੁਪਏ 31 ਪੈਸੇ ਪ੍ਰਤੀ ਕੁਇੰਟਲ ਕੱਟ ਲੱਗੇਗਾ। ਫਿਰ 8 ਤੋਂ 10 ਵਾਸਤੇ 10 ਰੁਪਏ 62 ਪੈਸੇ, 15 ਤੋਂ 16% ਜੇ ਦਾਣਾ ਸੁੰਗੜਿਆ ਜਾਂ ਟੁੱਟਿਆ ਵਾ ਤਾਂ ਫਿਰ 26 ਰੁਪਏ 66 ਪੈਸੇ, ਤੇ ਜੇ 16 ਤੋਂ 18% ਦਾਣਾ ਟੁੱਟਿਆ ਵਾ ਜਾਂ ਸੁੰਗੜਿਆ ਤਾਂ 31 ਰੁਪਏ 87 ਪੈਸੇ ਜਿਹੜੇ ਆ ਉਹ ਇਹ ਕੱਟ ਲੱਗਣਗੇ। ਕੱਟ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਹੋ ਗਿਆ, ਮੈਕਸਿਮਮ 31-32 ਰੁਪਏ। ਤਾਂ ਇਹ ਹੁਣ ਦੇਖੋ ਗੱਲ ਇਹ ਆ ਕਿ ਚਲੋ ਇਹਦੇ ਵਿੱਚ ਵੀ ਕੀ ਆ ਕਿ ਹੋ ਸਕਦਾ ਹੈ ਕਿ ਕਿਸਾਨ ਕਹਿਣ ਕਿ ਚਲੋ ਖੱਜਲ ਖੁਆਰੀ ਤੋਂ ਬਚਾਂਗੇ, ਠੀਕ ਆ, 500, 1000, 2000 ਕੱਟ ਲੱਗਦਾ ਤੇ ਲਵਾ ਲਓ, ਕੋਈ 10,000, 5,000, ਚਲੋ ਖੱਜਲ ਖੁਆਰਤਾ ਨਾਲੋਂ ਠੀਕ ਆ। ਪਰ ਜਿਹੜੀ ਮੇਨ ਪ੍ਰੋਬਲਮ ਹੈ ਨਾ ਮੰਡੀਆਂ ਦੇ ਵਿੱਚ ਉਹ ਇਹ ਆ ਕਿ ਮੰਨ ਲਓ ਹੁਣ ਜਿਵੇਂ ਸਲੈਬਾਂ ਬਣਾਤੀਆਂ ਅਲੱਗ-ਅਲੱਗ, ਉੱਥੇ ਉਹ ਜਿਹੜੇ ਇੱਕ ਤੇ ਹੈਗੇ ਨੇ ਖਰੀਦ ਇੰਸਪੈਕਟਰ, ਉਹਨਾਂ ਦਾ ਕੰਮ ਬਹੁਤ ਜ਼ਿਆਦਾ ਵਧੇਗਾ। ਇੱਕ ਇੰਸਪੈਕਟਰ ਦੇ ਹਿੱਸੇ ਪਹਿਲਾਂ 4-4 ਮੰਡੀਆਂ ਆਉਂਦੀਆਂ ਨੇ ਕਈ ਵਾਰ। ਇਹ ਜਿਹੜੀ ਸਪੈਸੀਫਿਕੇਸ਼ਨ ਵਾਲੀ ਇਹ ਚੈਕਿੰਗ ਆ ਜਾਂ ਇਹ ਜੋ ਹੁੰਦੀ ਹੈ, ਇਹ ਕੁਝ ਇਸ ਤਰ੍ਹਾਂ ਨਹੀਂ ਹੈਗਾ ਕਿ ਨਾਲ ਦੀ ਨਾਲ ਚੈੱਕ ਕਰ ਲਿਆ ਤੇ ਉਹ ਰਿਪੋਰਟ ਆ ਜਾਏਗੀ। ਬੇਸਿਕਲੀ ਜਿਹੜੇ ਬੰਦਿਆਂ ਨੇ ਦਾਣੇ ਦਾਣਾ ਮੰਡੀ 'ਚ ਸੁੱਟ ਕੇ ਵੇਚੇ ਆ ਜਾਂ ਇਸ ਤਰ੍ਹਾਂ ਦੀ ਪ੍ਰਕਿਰਿਆ ਤੋਂ ਵਾਕਫ ਹੈ, ਉਹਨੂੰ ਪਤਾ ਹੋਏਗਾ ਕਿ ਥਾਲ ਦੇ ਵਿੱਚ ਪਹਿਲਾਂ ਦਾਣਾ ਜਿਹੜਾ ਉਹ ਲਿਆ ਜਾਂਦਾ ਢੇਰੀ 'ਚੋਂ, ਇੱਧਰੋਂ ਕਰਕੇ ਉੱਧਰੋਂ ਕਰਕੇ 150 ਗ੍ਰਾਮ ਦਾਣੇ ਜਿਹੜੇ ਆ ਉਹ ਸੁਨਿਆਰ ਕੰਡੇ ਤੇ ਤੋਲੇ ਜਾਂਦੇ ਆ। ਫਿਰ ਉਹਦੇ ਵਿੱਚੋਂ ਦਾਣੇ ਲੱਭ ਕੇ ਕਿੰਨੇ ਸੁੰਗੜੇ ਆ, ਕਿੰਨੇ ਟੁੱਟੇ ਆ, ਕਿੰਨੇ ਬਦਰੰਗ ਆ, ਇਸ ਤਰ੍ਹਾਂ ਫੀਸਦ ਨਿਕਲਦਾ ਹੈ। ਹੁਣ ਗੱਲ ਇਹ ਹੈ ਕਿ ਜੇ ਮਾੜੀ ਮੋਟੀ ਵੀ ਉਮੀਦ ਕੀ ਹੋਗੀ ਤੇ ਉੱਥੇ ਤੇ ਜ਼ਿਮੀਂਦਾਰ ਗੱਲ ਪੈਣਗੇ ਕਿ ਭਾਈ ਮੇਰੀ ਢੇਰੀ ਸਾਰੀ ਜਿਹੜੀ ਹੈ ਕੋਈ 4 ਦਾਣੇ ਇਧਰੋਂ ਆ ਗਏ ਤਾਂ ਤੁਸੀਂ ਸਾਰੀ ਢਾਣੀ, ਮੇਰੀ ਸਾਰੀ ਜਿਹੜੀ ਢੇਰੀ ਹੈ ਉਹ ਤੁਸੀਂ ਹੁਣ ਇਸ ਸਲੈਬ 'ਚ ਲੈ ਗਏ ਜੇ, ਤਾਂ ਉਹਦੇ ਤੇ ਇੱਕ ਵਿਵਾਦ ਖੜਾ ਹੋਏਗਾ। ਵੈਸੇ ਵੀ ਮੈਂ ਤੇ ਦੁਪਹਿਰੇ ਉੱਥੇ ਕੋਈ ਸੱਜਣ ਨਾਲ ਗੱਲ ਕਰ ਰਿਹਾ ਸਾਂ, ਮੈਂ ਕਿਹਾ ਇਹ ਤਾਂ ਰੌਲਾ ਪੈ ਜਾਣਾ ਬਹੁਤ ਜ਼ਿਆਦਾ। ਤੇ ਉਹੀ ਗੱਲ ਹੋਈ ਆ ਕਿ ਕਿਸਾਨਾਂ ਨੇ ਅੱਜ ਮੈਨੂੰ ਲੱਗਦਾ ਕਿ ਵਿਰੋਧ ਦੀ ਕਾਲ ਦੇ ਵੀ ਦਿੱਤੀ ਹੈ, ਕਿਉਂਕਿ ਸਾਫ਼ ਹੈ ਨਾ। ਇੱਕ ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਆਪਣੀਆਂ ਇੱਥੋਂ ਦੀਆਂ ਹੈਗੀਆਂ ਨੇ ਖਰੀਦ ਏਜੰਸੀਆਂ, ਇੱਕ ਤਾਂ FCI ਹੋ ਗਈ ਨਾ ਮੇਨ ਜਿਹੜੀ ਇੰਡੀਅਨ ਗਵਰਨਮੈਂਟ ਵਾਸਤੇ ਖਰੀਦਦੀ ਆ, ਇੱਥੇ ਵੀ ਆਪਣੀਆਂ 3-4 ਏਜੰਸੀਆਂ ਨੇ ਜਿਹੜੀਆਂ FCI ਨੂੰ ਪ੍ਰੋਕਿਉਰ ਕਰਕੇ ਦਿੰਦੀਆਂ। ਤਾਂ ਹੁਣ ਰੌਲਾ ਆ ਕਿ ਉਹਨਾਂ ਦੇ ਇੰਸਪੈਕਟਰ ਜਿਹੜੇ ਆ ਜਾਂ ਜਿਹੜੇ ਕੋਈ ਅਧਿਕਾਰੀ ਕਰਮਚਾਰੀ ਉਹ ਤਾਂ ਆਪਣੇ ਬੰਦੇ ਹੀ ਆ ਨਾ, ਉਹਨਾਂ ਨੂੰ ਪਤਾ ਕਿ ਦਾਣਾ ਨੁਕਸਾਨਿਆ ਹੋਇਆ। ਪਰ ਹੁਣ ਇਹ ਇਸ ਤਰ੍ਹਾਂ ਦੀਆਂ ਤੁਸੀਂ ਅੱਡ-ਅੱਡ ਸਲੈਬਾਂ ਰੱਖ ਦਿੱਤੀਆਂ, ਇਹ ਪੁਆੜੇ ਦਾ ਸਿਆਪਾ ਬਣ ਜੂ। ਸਿਆਪਾ ਉਹ ਬਣ ਜਾਣਾ ਕਿ ਲੜਾਈ ਹੋਏਗੀ ਉੱਥੇ, ਤੇ ਜਿਹੜੇ ਹੈਗੇ ਨੇ ਕਿਸਾਨ ਆਗੂ ਉਹ ਹੁਣ ਪਿੰਡ 'ਚ ਆ ਜਾਣਗੇ, ਮੈਦਾਨ 'ਚ ਆ ਜਾਣਗੇ। ਸੋ ਇਸ ਕਰਕੇ ਮੰਡੀਆਂ ਜਿਹੜੀਆਂ ਉਹ ਖਾੜਾ ਬਣ ਜਾਣਗੀਆਂ, ਤੇ ਜਿਹੜੇ ਪੰਜਾਬ ਦੇ ਇੱਥੋਂ ਦੇ ਸਥਾਨਕ ਕਰਮਚਾਰੀ ਆ ਉਹ ਕਸੂਤੇ ਫਸ ਜਾਣਗੇ। ਕਿਸੇ ਤੇ ਦੋਸ਼ ਲੱਗੇਗਾ ਲੈਣ ਦੇਣ ਦਾ, ਇਹ ਵੀ ਇੱਕ ਵੱਧ ਜਾਣੀ ਹੈ ਨਾ ਬਿਮਾਰੀ। ਸੋ ਇਸ ਕਰਕੇ
ਜਾਂ ਤਾਂ ਉੱਕਾ ਪੁੱਕਾ ਰੱਖ ਦਿੰਦੇ ਕਿ ਬਈ ਪੰਜਾਬ ਤੇ ਜਿਹੜੀ ਮਾਰ ਪਈ ਆ ਕੋਈ ਇੰਨਾ ਕੁ ਅਸੀਂ ਲਾਵਾਂਗੇ ਕੱਟ ਤੇ ਠੀਕ ਆ, ਫਿਰ ਇੱਕ ਸਾਲ ਲੱਗ ਜਾਂਦਾ। ਹੁਣ ਇਹ ਜਿਹੜੇ ਅਲੱਗ-ਅਲੱਗ ਸਲੈਬਾਂ ਵਾਲੇ ਮਸਲੇ ਆ, ਇਹ ਤਾਂ ਮੈਨੂੰ ਲੱਗਦਾ ਕਿ ਕਾਫੀ ਗੁੰਝਲਦਾਰ ਬਣ ਗਿਆ ਆਉਣ ਵਾਲੇ ਦਿਨਾਂ 'ਚ। ਜੀ 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 ਜੀ।